ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਸਰਬਜੀਤ ਸਿੰਘ, ਬਲਵਿੰਦਰ ਕੌਰ ਚੋਕਰ ਟਲਕ, ਚਰਨਜੀਤ ਸਿੰਘ ਬਡਵਾਲ ਜੁੱਬਾਸੇਰੀ, ਅਮਰਜੀਤ ਸਿੰਘ, ਮਨਜੀਤ ਸਿੰਘ ਦੀਵਾਨਾ ਫਰਜ਼ਨੋਂ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਰਣਵੀਰ ਸਿੰਘ ਰਾਣਾ ਬਿਕਰਸਫੀਲਡ, ਸਤਨਾਮ ਸਿੰਘ ਸਲਮਾ, ਗੁਰਦੀਪ ਸਿੰਘ ਬਿਰਦੀ, ਕਲੋਵਸ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਇਹਨਾਂ ਦਾ ਫੋਨ ਨੰਬਰ ਹੈ। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਉਹਨਾਂ ਤੋਂ ਕਾਲ ਕਰਕੇ ਪਤਾ ਕਰ ਸਕਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਗੱਲ ਦਿੱਲੀ ਤੋਂ ਸ਼ੁਰੂ ਕਰਦੇ ਹਾਂ। ਦਿੱਲੀ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਪੁਲਿਸ ਨੂੰ ਜਿਹੜਾ ਝਾੜਾਂ ਪਾਈਆਂ ਆ ਕਿ ਕੀ ਹਾਲਾਤ ਬਣ ਗਏ ਆ, ਤੇ ਇਸੇ ਕਰਕੇ ਰਾਤੋਂ ਰਾਤ ਹਾਈ ਕੋਰਟ ਤੇ ਜੱਜ ਦਾ ਵੀ ਤਬਾਦਲਾ ਹੋ ਗਿਆ। ਬਿਲਕੁਲ ਜੀ, ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਦੀ ਜਿਹੜੀ ਪੇਸ਼ੇਵਾਰਾਨਾ ਘਾਟ ਤੇ ਭੜਕਾਊ ਟਿੱਪਣੀਆਂ ਕਰਨ ਵਾਲਿਆਂ ਦੇ ਵਿਰੁੱਧ ਮੌਕੇ ਸਿਰ ਕਾਰਵਾਈ ਨਾ ਕਰਨ ਦੇ ਉੱਤੇ ਜਿਹੜਾ ਜੀ ਉਹ ਸਵਾਲ ਉਠਾਏ। ਪਰ ਇੱਥੇ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਜਿਹੜਾ ਸੀ ਜੀ, ਉਹ ਦਿੱਲੀ ਪੁਲਿਸ ਦੇ ਹੱਕ ਦੇ ਵਿੱਚ ਜਿਹੜਾ ਜੀ ਉਹਨੇ ਇਹ ਗੱਲ ਕਹੀ ਕਿ ਜਿਹੜਾ ਅਜਿਹੀਆਂ ਟਿੱਪਣੀਆਂ ਅਦਾਲਤ ਨਾ ਕਰੇ, ਨਹੀਂ ਤਾਂ ਉਹਦੇ ਨਾਲ ਹੌਸਲੇ ਜਿਹੜੇ ਜੀ ਉਹ ਪਸਤ ਹੋ ਜਾਣਗੇ ਦਿੱਲੀ ਦੀ ਪੁਲਿਸ ਦੇ। ਤੁਸ਼ਾਰ ਮਹਿਤਾ ਨੇ ਇਹ ਵੀ ਗੱਲ ਜਿਹੜੀ ਜੀ ਆਖੀ ਕਿ ਜਿਹੜਾ ਮੀਡੀਆ ਉਹਨੂੰ ਰੋਕੋ, ਜਿਹੜਾ ਇਹ ਦੰਗੇ ਨੇ ਉਹਨਾਂ ਦੀ ਕਵਰੇਜ ਕਰਨ ਤੋਂ। ਇਹ ਵੀ ਕਿਹਾ ਕਿ ਜੋ ਕੁਝ ਵੀ ਜੱਜ ਟਿੱਪਣੀਆਂ ਕਰ ਰਹੇ ਆ ਇਹ ਕਿਤੇ ਹੈਡਲਾਈਨ ਨਾ ਬਣ ਜਾਣ, ਇਹਨੂੰ ਵੀ ਜਿਹੜਾ ਜੀ ਮੀਡੀਆ ਨੂੰ ਰੋਕਿਆ ਜਿਹੜਾ ਦੀ ਜਾਵੇ। ਉਹਦਾ ਸਾਰਾ ਜ਼ੋਰ ਜਿਹੜਾ ਸੀ ਉਹ ਮੀਡੀਆ ਦੇ ਉੱਤੇ ਲੱਗਾ ਰਿਹਾ ਕਿ ਉਹ ਕਿਉਂ ਵਿਖਾ ਰਿਹਾ, ਉਹ ਕਿਉਂ ਬੋਲ ਰਿਹਾ, ਉਹ ਕਿਉਂ ਲਿਖ ਰਿਹਾ। ਜਸਟਿਸ ਜੋਸਫ ਨੇ UK ਦੀ ਪੁਲਿਸ ਦੀ ਮਿਸਾਲ ਦਿੰਦਿਆਂ ਇਹ ਕਿਹਾ ਕਿ ਜੇ ਉੱਥੇ ਕੋਈ ਦੰਗਾਕਾਰੀ ਜਿਹੜਾ ਦੀ ਹੋਵੇ, ਪੁਲਿਸ ਵਾਲੇ ਨੂੰ ਲੱਗੇ ਕਿ ਆਹ ਬੰਦਾ ਜਿਹੜਾ ਦੀ ਇਹ ਗੜਬੜ ਫੈਲਾ ਸਕਦਾ, ਦੂਜਿਆਂ ਲਈ ਖਤਰਾ ਬਣ ਸਕਦਾ, ਤਾਂ ਉਹ ਕਿਸੇ ਉੱਪਰਲੇ ਹੁਕਮ ਦੀ ਉਡੀਕ ਨਹੀਂ ਕਰਦਾ, ਬਲਕਿ ਉਹ ਸਥਿਤੀ ਦੇ ਉੱਤੇ ਖੁਦ ਜਿਹੜਾ ਦੀ ਉਹ ਕਾਬੂ ਪਾ ਲੈਂਦਾ। ਉਹਨਾਂ ਨੇ ਇਹ ਗੱਲ ਕਹੀ ਕਿ ਜੇਕਰ ਪੁਲਿਸ ਜਿਹੜੀ ਹੈ ਜੀ ਉਹ ਇੱਦਾਂ ਨਾ ਚੱਲੀ ਤਾਂ ਮੁਲਕ ਦੇ ਹਾਲਾਤ ਖਰਾਬ ਜਿਹੜਾ ਦੀ ਉਹ ਹੋ ਜਾਣਗੇ। ਉਧਰ ਦਿੱਲੀ ਹਾਈ ਕੋਰਟ ਨੇ 3 ਭਾਜਪਾ ਆਗੂਆਂ ਦੇ ਉੱਤੇ FIR ਦਰਜ ਕਰਨ ਦੇ ਵਿੱਚ ਦੇਰੀ ਦੇ ਉੱਤੇ ਨਾਖੁਸ਼ੀ ਦਾ ਇਜ਼ਹਾਰ ਕੀਤਾ, ਜਿਨ੍ਹਾਂ ਦੀਆਂ ਭੜਕਾਊ ਤਕਰੀਰਾਂ ਦਾ ਨਤੀਜਾ ਉੱਤਰ ਪੂਰਬੀ ਦਿੱਲੀ ਦੇ ਵਿੱਚ ਭੀੜਾਂ ਦੇ ਹਮਲਿਆਂ ਦੇ ਵਿੱਚੋਂ ਨਿਕਲਿਆ। ਇਹਦੇ ਵਿੱਚ ਕੇਂਦਰੀ ਮੰਤਰੀ ਅਨੁਰਾਗ ਠਾਕਰ, ਮੈਂਬਰ ਪਾਰਲੀਮੈਂਟ ਪ੍ਰਵੇਸ਼ ਵਰਮਾ ਤੇ ਕਪਿਲ ਮਿਸ਼ਰਾ ਜਿਹੜਾ ਦੀ ਇਹ ਸ਼ਾਮਲ ਨੇ। ਹਾਈ ਕੋਰਟ ਨੇ ਪੁਲਿਸ ਕਮਿਸ਼ਨਰ ਨੂੰ ਇਹ ਕਿਹਾ ਕਿ ਇਹਦੇ ਬਾਰੇ ਫੈਸਲਾ ਕਰਕੇ ਵੀਰਵਾਰ ਨੂੰ, ਭਾਵ ਕਿ ਅੱਜ ਜਿਹੜਾ ਦੀ ਉਹ ਜਾਣੂ ਕਰਵਾਏ। ਅਦਾਲਤ ਨੇ ਇਹ ਵੀ ਕਿਹਾ ਕਿ ਸਥਿਤੀ ਬੜੀ ਮਾੜੀ ਬਣੀ ਹੋਈ ਆ। ਜਿਹੜੇ ਜਸਟਿਸ S ਮੁਰਲੀਧਰ ਸੀਗੇ ਜੀ, ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਇੱਕ ਹੋਰ 1984 ਨਹੀਂ ਵਾਪਰਨ ਜਿਹੜਾ ਜੀ ਉਹ ਦੇ ਸਕਦੇ, ਔਰ ਇਹ ਵੀ ਕਿਹਾ ਕਿ ਰਾਜ ਦੇ ਉਤਲੀਆਂ ਪੋਜੀਸ਼ਨਾਂ ਤੇ ਬੈਠੇ ਲੋਕਾਂ ਨੂੰ ਸਾਵਧਾਨ ਜਿਹੜਾ ਦੀ ਉਹ ਰਹਿਣਾ ਪਊਗਾ। ਪਰ ਹੋਇਆ ਕਿ ਰਾਤੋਂ ਰਾਤ ਜਿਹੜੇ S ਮੁਰਲੀਧਰ ਨੇ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ। ਉਹਨਾਂ ਨੂੰ ਦਿੱਲੀ ਦੀ ਹਾਈ ਕੋਰਟ ਤੋਂ ਬਦਲ ਦਿੱਤਾ ਗਿਆ। ਉਹਨਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਜਿਹੜਾ ਜੀ ਇੱਥੇ ਭੇਜ ਦਿੱਤਾ ਗਿਆ। S ਮੁਰਲੀਧਰ ਇੱਕ ਸਖਤ ਜੱਜ ਵਜੋਂ ਜਿਹੜਾ ਜੀ ਉਹ ਜਾਣੇ ਜਾਂਦੇ ਆ। ਜਿੱਥੇ ਉਹਨਾਂ ਇਹਦੇ ਨਾਲ ਦਿੱਲੀ ਦੇ ਵਿੱਚੋਂ ਜਿਹੜਾ ਜੀ ਉਹਨਾਂ ਤਬਾਦਲਾ ਹੋਣ ਦੇ ਉੱਤੇ ਬਹੁਤ ਸਾਰੇ ਸਵਾਲ ਜਿਹੜੇ ਆ ਜੀ ਉਹ ਖੜੇ ਹੋ ਗਏ ਆ, ਉੱਥੇ ਉਹਨਾਂ ਦਾ ਸਵਾਗਤ ਜਿਹੜਾ ਜੀ ਉਹ ਕੀਤਾ ਜਾ ਰਿਹਾ ਇੱਥੇ ਵਕੀਲਾਂ ਦੇ ਵੱਲੋਂ, ਖਾਸ ਤੌਰ ਦੇ ਉੱਤੇ ਕਿ ਉਹ ਉਹਨਾਂ ਵਰਗਾ ਜੱਜ ਜਿਹੜਾ ਜੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਆ ਰਿਹਾ। ਇਹ ਤਬਾਦਲਾ ਉਹਨਾਂ ਦੀਆਂ ਟਿੱਪਣੀਆਂ ਦੇ ਨਾਲ ਬਿਨਾਂ ਕਿਸੇ ਸ਼ੱਕ ਦੇ ਜਿਹੜਾ ਜੀ ਉਹ ਜੁੜਿਆ ਹੋਇਆ ਕਿ ਰਾਤੋਂ ਰਾਤ ਅੱਜ ਉਹ ਪੁੱਛਦੇ ਕਿ ਲਿਆਓ ਬਈ ਉਹ 3 ਜਣਿਆਂ ਦੇ ਉੱਤੇ FIR ਜਿਹੜੀ ਦਰਜ ਕੀਤੀ ਕਿ ਨਹੀਂ, ਉਦੋਂ ਪਹਿਲਾਂ ਉਹਨਾਂ ਨੂੰ ਹੀ ਉੱਥੋਂ ਬਦਲ ਦਿੱਤਾ ਗਿਆ ਜੀ, ਸਾਰਾ ਕੰਮ ਹੀ ਨਿਬੇੜ ਦਿੱਤਾ ਗਿਆ। ਤੇ ਅੱਗੇ ਦਿੱਲੀ ਦੀਆਂ ਗੱਲ ਕਰਦੇ ਆ ਕਿ 4 ਦਿਨ ਉੱਥੇ ਪੂਰਾ ਕਤਲੇਆਮ ਹੋਇਆ, ਤੋੜ ਭੰਨ ਹੋਈ, ਬਰਬਾਦੀ ਹੋਈ ਆ। ਹੁਣ ਉਸ ਤੋਂ ਬਾਅਦ ਨੇਤਾ ਸੜਕਾਂ ਤੇ ਜ਼ਬਾਨ ਵੀ ਖੋਲੀ ਆ ਉਹਨਾਂ ਨੇ। ਆਫੀਸ਼ੀਅਲੀ ਤੌਰ ਦੇ ਉੱਤੇ ਜਿਹੜਾ ਹੈ ਜੀ ਉਹ ਕਿਹਾ ਜਾ ਰਿਹਾ ਕਿ 27 ਡੈਥ ਜਿਹੜੀਆਂ ਦੀ ਉਹ ਹੋਈਆਂ ਨੇ। ਵੈਸੇ 24 ਡੈਥ ਜਿਹੜੀਆਂ ਨੇ ਉਹ ਇਕੱਲੇ ਗੁਰੂ ਤੇਗ ਬਹਾਦਰ ਹਸਪੀਟਲ ਦੇ ਵੱਲੋਂ ਹੀ ਜਿਹੜੀਆਂ ਜੀ ਉਹ ਕਨਫਰਮ ਕੀਤੀਆਂ ਜਾ ਰਹੀਆਂ ਨੇ ਜੀ। ਔਰ ਜਿਹੜਾ ਪੁਲਿਸ ਹੈ ਜੀ ਉਹ ਜਿਹੜੇ ਦੰਗਾ ਕਰਨ ਵਾਲੇ ਉਹਨਾਂ ਨੂੰ ਕਹਿ ਰਹੀ ਹੈ ਵੀ ਚਲੋ ਹੁਣ ਬਹੁਤ ਹੋ ਗਿਆ ਔਰ ਵਾਪਸ ਜਿਹੜਾ ਜੀ ਉਹ ਜਾਓ। ਔਰ ਉਹ ਜਿਹੜਾ ਜੀ ਨਾਅਰੇ ਲਾ ਰਹੇ ਆ ਦਿੱਲੀ ਪੁਲਿਸ ਜਿੰਦਾਬਾਦ,
ਤੇ ਜਿਹੜਾ ਦੀ ਉਹ ਜੈ ਸ਼੍ਰੀ ਰਾਮ ਦੇ ਇਹ ਬਾਹਰੋਂ ਲਿਆਂਦੇ ਗਏ ਜਿਹੜੇ ਦੀ ਉਹ ਗੁੰਡੇ ਸੀਗੇ ਟਰੱਕਾਂ ਦੇ ਵਿੱਚ ਜਿਹੜੇ ਉਹ ਢੋਏ ਗਏ ਸੀਗੇ ਜੀ ਔਰ ਟਰੱਕਾਂ ਦੇ ਵਿੱਚ ਲਿਆ ਕੇ ਮੁੜ ਕੇ ਉਹਨਾਂ ਟਰੱਕਾਂ ਦੇ ਵਿੱਚ ਜਿਹੜਾ ਦੀ ਉਹ ਵਾਪਸ ਜਿਹੜਾ ਉਹ ਲੈ ਗਏ ਜੀ ਇਹਨਾਂ ਨੂੰ। ਜਿਹੜੇ ਨੇਤਾ ਨੇ ਉਹਨਾਂ ਦੀ ਜ਼ੁਬਾਨ 3 ਦਿਨ ਬੰਦ ਕਿਉਂ ਰਹੀ, ਇਹਦੇ ਉੱਤੇ ਵੱਡੇ ਸਵਾਲ ਜਿਹੜੇ ਜੀ ਉਹ ਖੜੇ ਹੋ ਰਹੇ ਆ। ਚੌਥੇ ਦਿਨ ਜਾ ਕੇ ਪਹਿਲਾਂ ਤਾਂ ਪ੍ਰਧਾਨ ਮੰਤਰੀ ਦਾ ਟਵੀਟ ਆਇਆ ਜੀ ਇੱਕ ਕਿ ਸ਼ਾਂਤੀ ਜਿਹੜੀ ਉਹ ਬਣਾਈ ਰੱਖੀ ਜਾਵੇ, 3 ਦਿਨ ਨਹੀਂ ਉਹ ਬੋਲੀ। ਮੁਲਕ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦਾ ਨਾ ਅਜੇ ਤੱਕ ਕੋਈ ਟਵੀਟ ਆਇਆ ਨਾ ਅਜੇ ਤੱਕ ਕੋਈ ਬਿਆਨ ਆਇਆ। ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਬੜੀਆਂ ਮੀਟਿੰਗਸ ਉਹਨਾਂ ਨੇ ਜਿਹੜੀਆਂ ਉਹ ਕੀਤੀਆਂ ਨੇ ਤੇ ਉਹ ਮੀਟਿੰਗਸ ਜਿਹੜੀਆਂ ਦੀ ਉਹ ਕਰ ਰਹੇ ਆ। ਜਿਹੜੇ ਨੈਸ਼ਨਲ ਸਿਕਿਉਰਿਟੀ ਇੰਚਾਰਜ ਨੇ ਜੀ ਉਹਨਾਂ ਅਜੀਤ ਡੋਵਾਲ ਉਹਨਾਂ ਨੂੰ ਸੜਕ ਦੇ ਉੱਤੇ ਜਿਹੜਾ ਜੀ ਉਹ ਲਾਇਆ ਗਿਆ ਔਰ ਅਜੀਤ ਡੋਵਾਲ ਹੋਰਾਂ ਨੇ ਉੱਤਰ ਪੂਰਬੀ ਦਿੱਲੀ ਦੇ ਵਿੱਚ ਜਾ ਕੇ ਦੌਰਾ ਕੀਤਾ। ਲੋਕਾਂ ਨੇ ਖਰੀਆਂ ਖੋਟੀਆਂ ਜਿਹੜੀਆਂ ਜੀ ਉਹ ਉਹਨਾਂ ਨੂੰ ਸੁਣਾਈਆਂ। ਉਹਨਾਂ ਨੇ ਕਿਹਾ ਕਿ ਅਸੀਂ ਸੁਰੱਖਿਆ ਦਾ ਪੂਰਾ ਇੰਤਜ਼ਾਮ ਜਿਹੜਾ ਜੀ ਉਹ ਕਰ ਰਹੇ ਹਾਂ। 24 ਘੰਟਿਆਂ ਦੇ ਵਿੱਚ ਇਹਨਾਂ ਖੇਤਰਾਂ ਦੇ ਵਿੱਚ ਅਜੀਤ ਡੋਵਾਲ ਦੀ ਇਹ ਦੂਜੀ ਫੇਰੀ ਸੀ। ਜਾਫਰਾਬਾਦ ਤੇ ਬਾਕੀ ਥਾਵਾਂ ਦੇ ਉੱਤੇ ਜਾ ਕੇ ਉਹਨਾਂ ਨੇ ਜਿਹੜਾ ਸੀਗਾ ਜੀ ਉਹ ਜਾਇਜ਼ਾ ਲਿਆ। ਚੌਥੇ ਦਿਨ ਜਾ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਨਿਕਲੇ। ਜੇ ਪਹਿਲੇ ਦਿਨ ਨਿਕਲਦੇ ਡਿਪਟੀ ਮੁੱਖ ਮੰਤਰੀ ਆਪਣੀ ਜਗ੍ਹਾ ਜਾਂਦੇ, MLAs ਆਪੋ ਆਪਣੇ ਖੇਤਰਾਂ ਦੇ ਵਿੱਚ ਜਾਂਦੇ, ਇਹਦਾ ਕੋਈ ਚੰਗਾ ਅਸਰ ਪੈਂਦਾ। 3 ਦਿਨ ਤੱਕ ਉਹ ਵੀ ਪਤਾ ਨਹੀਂ ਕਿਹਨੂੰ ਉਡੀਕਦੇ ਰਹੇ। ਚੌਥੇ ਦਿਨ ਜਾ ਕੇ ਟਵੀਟ ਕਰ ਰਹੇ ਆ ਕਿ ਫੌਜ ਲਾ ਦਿਓ। ਜਦੋਂ ਉਜਾੜਾ ਅਰਬਾਂ ਖਰਬਾਂ ਦਾ ਹੋ ਗਿਆ ਫਿਰ ਤੁਸੀਂ ਜਿਹੜਾ ਜੀ ਉਹ ਬੋਲ ਰਹੇ ਹੋ। ਸ਼ਾਇਦ ਜਿਹੜਾ ਜੀ ਉਹ ਤੀਜੀ ਵਾਰ ਜਿਹੜੀ ਜਿੱਤ ਹੋਈ ਆ ਉਹਦੇ ਰੰਗ ਦੇ ਵਿੱਚ ਰੰਗੇ ਗਏ ਆ ਅਰਵਿੰਦ ਕੇਜਰੀਵਾਲ ਹੋਰੀ। ਇਸ ਕਰਕੇ ਉਹਨਾਂ ਨੂੰ ਦੰਗਾਈ ਜਿਹੜੇ ਸੀਗੇ ਜਿਹੜੀਆਂ ਭੀੜਾਂ ਸੀਗੀਆਂ ਜਿਹੜਾ ਜੀ ਉਹ ਆਦਮਬੋ ਕਰਦੀਆਂ ਫਿਰਦੀਆਂ ਉਹ ਦਿਸੀਆਂ ਨਹੀਂ। ਅਰਵਿੰਦ ਕੇਜਰੀਵਾਲ ਹੋਰਾਂ ਨੇ ਵੀ ਜਿਹੜਾ ਜੀ ਉੱਤਰ ਪੂਰਬੀ ਦਿੱਲੀ ਦਾ ਦੌਰਾ ਕੀਤਾ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ, ਡਿਪਟੀ ਕਮਿਸ਼ਨਰ ਆਫ ਪੁਲਿਸ ਦੇ ਦਫ਼ਤਰ ਵੀ ਜਿਹੜਾ ਜੀ ਉਹ ਗਏ ਔਰ ਇਹ ਕਿਹਾ ਕਿ ਹਿੰਸਾ ਦੇ ਦੌਰਾਨ ਮਾਰੇ ਜਿਹੜਾ ਹੈੱਡ ਕਾਂਸਟੇਬਲ ਸੀਗਾ ਉਹਨੂੰ ਦਿੱਲੀ ਸਰਕਾਰ ਦੀ ਨੀਤੀ ਦੇ ਤਹਿਤ ਮੁਆਵਜ਼ਾ ਜਿਹੜਾ ਜੀ ਉਹ ਦਿੱਤਾ ਜਾਊਗਾ। ਸੋਨੀਆ ਗਾਂਧੀ ਹੋਰੀ ਵੀ ਆਏ, ਪ੍ਰੈਸ ਕਾਨਫਰੰਸ ਕੀਤੀ। ਡਾਕਟਰ ਮਨਮੋਹਨ ਸਿੰਘ ਹੋਰੀ ਨਾਲ ਬਿਠਾਏ ਤੇ ਨਾਲ ਲੈ ਲਏ ਪੀ ਚਿਦੰਬਰਮ ਹੋਰੀ। ਸਵਾਲ ਜਿਹੜੇ ਦੀ ਦਾਗ ਦਿੱਤੇ ਅਮਿਤ ਸ਼ਾਹ ਅਸਤੀਫਾ ਦੇਵੇ, ਇਹ ਵੀ ਸਵਾਲ ਕਰਤੇ ਕਿ ਦੱਸਿਆ ਜਾਵੇ ਕਿ ਅਮਿਤ ਸ਼ਾਹ ਹੋਰੀ ਐਤਵਾਰ ਤੋਂ ਕਿੱਥੇ ਸਨ, ਕੀ ਕਰ ਰਹੇ ਸਨ। ਇਹ ਵੀ ਦੱਸਿਆ ਜਾਵੇ ਕਿ ਅਰਵਿੰਦ ਕੇਜਰੀਵਾਲ ਐਤਵਾਰ ਤੋਂ ਕਿੱਥੇ ਸਨ ਤੇ ਕੀ ਕਰ ਰਹੇ ਸਨ। ਕਾਂਗਰਸ ਨੇ ਇਹ ਜਵਾਬ ਨਾ ਦਿੱਤਾ ਕਿ ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਐਤਵਾਰ ਤੋਂ ਕਿੱਥੇ ਸਨ ਤੇ ਕੀ ਕਰ ਰਹੇ ਸੀ। ਰਾਹੁਲ ਗਾਂਧੀ ਕਿੱਥੇ ਨੇ, ਪ੍ਰਿਅੰਕਾ ਗਾਂਧੀ ਵਾਡਰਾ ਹੋਰੀ ਐਤਵਾਰ ਤੋਂ ਜਿਹੜਾ ਜੀ ਉਹ ਬੁੱਧਵਾਰ ਤੱਕ ਕਿੱਥੇ ਸਨ ਜੀ। ਸਵਾਲ ਤਾਂ ਸਾਰਿਆਂ ਦੇ ਉੱਤੇ ਹੀ ਜਿਹੜੇ ਜੀ ਇਹ ਲਾਗੂ ਹੁੰਦੇ ਆ। ਪਰ ਹੁਣ ਇਹ ਚੌਥੇ ਦਿਨ ਜਿਹੜਾ ਜੀ ਉਹ ਜਾ ਕੇ ਨਿਕਲੇ ਆ ਤੇ ਚੌਥੇ ਦਿਨ ਜਿਹੜਾ ਜੀ ਉਹ ਇੱਕ ਦੂਜੇ ਦੇ ਉੱਤੇ ਇਲਜ਼ਾਮਬਾਜ਼ੀ ਜਿਹੜੀ ਹੈ ਜੀ ਉਹ ਸਟਾਰਟ ਹੋ ਗਈ ਆ। ਬਲੇਮ ਗੇਮ ਜਿਹਨੂੰ ਜਿਹੜਾ ਜੀ ਉਹ ਕਹਿੰਦੇ ਆ। ਕਿੰਨੇ ਲੋਕ ਮਾਰੇ ਗਏ, ਪ੍ਰਾਪਰਟੀ ਜਿਹੜੀ ਜੀ ਉਹ ਸੜ ਗਈ, ਇਹਦਾ ਸ਼ਾਇਦ ਇਹਨਾਂ ਨੂੰ ਅੰਦਾਜ਼ਾ ਨਹੀਂ ਗਾ ਜੀ ਨਾ ਇਹਨਾਂ ਨੇ ਦੱਸਣਾ ਹੀ। ਇਹਨੇ ਦੱਸਣਾ ਕਿੱਥੇ ਆ। 1984 ਵਾਲੇ ਕੰਮ ਕੀਤਾ ਗਿਆ ਤੇ ਅੱਗੇ ਪੰਜਾਬ ਵਿਧਾਨ ਸਭਾ ਦੀ ਜੇ ਗੱਲ ਕਰੀਏ ਤੇ ਉੱਥੇ ਵੀ ਗਰਮੋ ਗਰਮੀ। ਬਿਲਕੁਲ ਜੀ, ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜਾ ਹੈ ਜੀ ਇੱਥੇ ਵੀ ਉਹੀ ਕੁਛ ਜਿਹੜਾ ਜੀ ਚੱਲ ਰਿਹਾ। ਇੱਕ ਦੂਜੇ ਦੇ ਉੱਤੇ ਜਿਹੜਾ ਜੀ ਉਹ ਦੋਸ਼ ਲਾਉਣ ਦੀ ਗੱਲ ਜਿਹੜੀ ਚੱਲ ਰਹੀ ਆ। ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਵਿਕਾਸ ਸੰਬੰਧੀ ਆਮ ਆਦਮੀ ਪਾਰਟੀ ਦੇ ਮਾਡਲ ਨੂੰ ਰੱਦ ਕਰਤਾ ਜੀ। ਇਹ ਕਿਹਾ ਕਿ ਕੇਜਰੀਵਾਲ ਸਰਕਾਰ ਦੇ ਕੌਮੀ ਰਾਜਧਾਨੀ ਦੇ ਵਿੱਚ ਸਿੱਖਿਆ ਤੇ ਬਿਜਲੀ ਸਬਸਿਡੀ ਦੀ ਬੜੀ ਚਰਚਾ ਸੀ, ਪਰ ਕਹਿੰਦੇ ਹਕੀਕਤ ਇਹ ਆ ਕਿ ਸਾਡੀ ਸਰਕਾਰ ਨੇ ਸਿੱਖਿਆ, ਬਿਜਲੀ ਸਬਸਿਡੀ ਸਣੇ ਦਿੱਲੀ ਸਰਕਾਰ ਤੋਂ ਵੱਧ ਕੰਮ ਕੀਤਾ। ਕਿਵੇਂ? ਇਹ ਉਹ ਕਹਿੰਦੇ ਆ ਕਿ ਸਰਕਾਰ ਇਸ ਸਾਲ 12,000 ਕਰੋੜ ਤੋਂ ਵੱਧ ਬਿਜਲੀ ਸਬਸਿਡੀ ਜਿਹੜੀ ਇਹਦੀ ਉਹ ਦੇ ਰਹੀ ਆ, ਜਿਹਦੇ ਵਿੱਚ ਖੇਤੀਬਾੜੀ ਸੈਕਟਰ ਦੇ ਵਾਸਤੇ 9,000 ਕਰੋੜ ਰੁਪਈਆ, ਉਦਯੋਗ ਦੇ ਵਾਸਤੇ 1,500 ਕਰੋੜ ਰੁਪਈਆ ਤੇ ਘਰੇਲੂ ਖਪਤਕਾਰਾਂ ਲਈ 1,900 ਕਰੋੜ ਰੁਪਈਆ ਜਿਹੜਾ ਜੀ ਉਹ ਦਿੱਤਾ ਗਿਆ। ਪਰ 9.5 ਰੁਪਈਏ ਬਿਜਲੀ ਦੇ ਬਿੱਲਾਂ ਦੇ ਬਾਰੇ ਦੇ ਵਿੱਚ ਉਹਨਾਂ ਨੇ ਕੁਝ ਵੀ ਜਿਹੜੀ ਜੀ ਉਹ ਗੱਲ ਨਹੀਂ ਕੀਤੀ। ਇਹ ਵੀ ਕਹਿਤਾ ਕਿ ਬਾਦਲ ਜਿਹੜਾ ਜੀ ਉਹ ਸਿਰੇ ਦਾ ਝੂਠਾ, ਕਿਉਂਕਿ ਲੈ ਦੇ ਕੇ ਗੱਲ ਜਿਹੜੀ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਬਾਦਲ ਦੇ ਉੱਤੇ ਆ ਜਾਣੀ ਹੁੰਦੀ ਆ ਵੀ ਤਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਪ੍ਰਮੋਟ ਜਿਹੜਾ ਜੀ ਉਹ ਕੀਤਾ ਜਾਵੇ। ਇਹ ਵੀ ਕਿਹਾ ਕਿ ਮੈਨੂੰ ਇਹ ਕਿਹਾ ਜਾ ਰਿਹਾ ਸੀਗਾ ਕਿ ਮੈਂ ਸਹੁੰਆਂ ਚੁੱਕੀਆਂ ਨੇ। ਉਹ ਕਹਿੰਦੇ ਇੱਕੋ ਸਹੁੰ ਚੁੱਕੀ ਸੀ ਨਸ਼ੇ ਦਾ ਲੱਕ ਤੋੜਨ ਲਈ ਤੇ ਉਹ ਮੈਂ ਲੱਕ ਜਿਹੜਾ ਜੀ ਉਹ ਤੋੜ ਦਿੱਤਾ ਹੋਇਆ ਤੇ ਉਹ ਮੈਂ ਸਹੁੰ ਆਪਣੀ ਜਿਹੜੀ ਆ ਉਹ ਪੁਗਾ ਦਿੱਤੀ ਆ। ਜਿਹੜੇ ਸਮਾਰਟਫੋਨ ਆਉਣੇ ਸੀ ਉਸ ਮਾਮਲੇ ਦੇ ਵਿੱਚ ਇੰਨਾ ਕੁ ਲੋਕਾਂ ਨੂੰ ਡਰਾਤਾ ਵੀ ਜੇ ਸਮਾਰਟਫੋਨ ਆਉਣਗੇ ਵੀ ਤੇ ਕਿਸੇ ਨੇ ਲੈਣੇ ਨਹੀਂ।
ਕਹਿੰਦੇ ਜੀ ਉੱਥੇ ਕਰੋਨਾ ਵਾਇਰਸ ਆ ਗਿਆ, ਆਰਡਰ ਤਾਂ ਕਰਤੇ ਸੀ, ਚੱਲਣ ਵਾਲੇ ਸੀ ਕੰਪਨੀ ਤੋਂ, ਇਹ ਵਾਇਰਸ ਦੀ ਵਜ੍ਹਾ ਕਰਕੇ ਅਸੀਂ ਰੋਕ ਲਏ ਵੀ ਕਿਤੇ ਵਾਇਰਸ ਇਹਨਾਂ ਫੋਨਾਂ ਦੇ ਵਿੱਚ ਵੜ ਕੇ ਪੰਜਾਬ ਦੇ ਵਿੱਚ ਨਾ ਜਿਹੜਾ ਜੀ ਉਹ ਆ ਜਾਵੇ। ਉਹ ਕਹਿੰਦੇ ਜਦੋਂ ਵਾਇਰਸ ਖਤਮ ਹੋ ਗਿਆ ਫਿਰ ਜਿਹੜਾ ਜੀ ਇਹ ਸਮਾਰਟਫੋਨ ਜਿਹੜੇ ਉੱਥੋਂ ਮੰਗਾਏ ਜਾਣਗੇ, ਭਾਵ ਕਿ ਉਹ ਡਰ ਪਾਤਾ ਵੀ ਲਿਆਉਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਆ। ਉਧਰ ਜਿਹੜੇ ਆਮ ਆਦਮੀ ਪਾਰਟੀ ਵਾਲੇ ਸੀ ਜੀ, ਉਹਨਾਂ ਨੇ ਸ਼ਰਾਬ ਮਾਫੀਆ ਦੀ ਸਰਪ੍ਰਸਤੀ ਕਰਨ ਦੇ ਦੋਸ਼ ਜਿਹੜੇ ਸੀਗੇ ਜੀ ਉਹ ਲਾਏ, ਔਰ ਇਹ ਜਿਹੜਾ ਸਿਮਰਜੀਤ ਸਿੰਘ ਬੈਂਸ ਸੀ ਉਹਨਾਂ ਨੇ ਚਿੱਟੇ ਦੇ ਮਾਮਲੇ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਜੀ ਘੇਰਿਆ। ਇਹ ਵੀ ਕਿਹਾ ਕਿ 3 ਸਾਲ ਸਰਕਾਰ ਨੇ ਕੁਝ ਨਹੀਂ ਕੀਤਾ, ਅਗਲੇ 2 ਸਾਲ ਵੀ ਸਰਕਾਰ ਨੇ ਕੁਝ ਵੀ ਜਿਹੜਾ ਜੀ ਉਹ ਨਹੀਂ ਕਰਨਾ। ਬਿਕਰਮ ਸਿੰਘ ਮਜੀਠੀਆ ਨੇ ਜਿਹੜਾ ਸੀਗਾ ਜੀ ਬੁਪਰੀ ਨੌਰਫਿਨ ਦੇ ਮਾਮਲੇ ਦੇ ਵਿੱਚ ਬਲਬੀਰ ਸਿੰਘ ਸਿੱਧੂ ਦੀ ਬਰਖਾਸਤੀ ਮੰਗੀ। ਇਹ ਉਹ ਗੋਲੀ ਹੈ ਜੀ ਜਿਹੜੀ ਨਸ਼ਾ ਛਡਾਉਣ ਦੇ ਵਾਸਤੇ ਜਿਹੜੀ ਉਹ ਦਿੱਤੀ ਜਾਂਦੀ ਹੈ। ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਇਹ ਲਾਏ ਕਿ 200 ਕਰੋੜ ਰੁਪਏ ਦੀ ਬੁਪਰੀ ਨੌਰਫਿਨ ਜਿਹੜੀ ਹੈ ਜੀ ਉਹ ਗਾਇਬ ਹੋ ਗਈ ਹੈ, ਔਰ ਇਹ ਇੱਕ ਵੱਡਾ ਘੁਟਾਲਾ ਜਿਹੜਾ ਜੀ ਉਹ ਹੋਇਆ। ਬਜਾਏ ਇਹਦੇ ਕਿ ਇਹਦਾ ਜਵਾਬ ਦਿੱਤਾ ਜਾਂਦਾ, ਬਲਬੀਰ ਸਿੰਘ ਸਿੱਧੂ ਹੋਰੀ ਕਹਿੰਦੇ ਕਿ ਬਿਕਰਮ ਸਿੰਘ ਮਜੀਠੀਆ ਮਹਿਜ਼ ਇਲਜ਼ਾਮ ਲਾਉਂਦੇ, ਇਹਨਾਂ ਦੇ ਤਾਂ ਆਪਣੇ ਸੰਬੰਧ ਜਿਹੜੇ ਜੀ ਉਹ ਨਸ਼ੇ ਦੇ ਤਸਕਰਾਂ ਦੇ ਨਾਲ ਹੈ। ਵੀ 3 ਸਾਲ ਤੁਹਾਡੀ ਸਰਕਾਰ ਨੂੰ ਹੋ ਗਏ, 3 ਸਾਲਾਂ ਦੇ ਵਿੱਚ ਤੁਸੀਂ ਇਸ ਮਾਮਲੇ ਦੇ ਉੱਤੇ ਕੀ ਕਰ ਲਿਆ, ਜਾਂ 2 ਸਾਲਾਂ ਦੇ ਵਿੱਚ ਕੀ ਜਿਹੜਾ ਜੀ ਉਹ ਕਰ ਲੈਣਾ। ਬਜਾਏ ਇਹਦੇ ਕਿ ਇਹ ਦੱਸਿਆ ਜਾਂਦਾ ਵੀ 200 ਕਰੋੜ ਰੁਪਏ ਦੀ ਜਿਹੜੀ ਇਹ ਘਪਲਾ ਆ, ਇਹਦੇ ਵਿੱਚ ਸੱਚਾਈ ਕੀ ਆ, ਇਹਦੀ ਕੋਈ ਜਾਂਚ ਦੀ ਗੱਲ ਜਿਹੜੀ ਜੀ ਉਹ ਕੀਤੀ ਜਾਂਦੀ, ਮਹਿਜ਼ ਇਲਜ਼ਾਮ ਜਿਹੜੇ ਜੀ ਉਹ ਲਾ ਕੇ ਛੱਡ ਦਿੱਤਾ ਗਿਆ। ਬਸ ਜੀ ਟਾਈਮ ਪਾਸ ਆ ਨਾ ਇਹਨਾਂ ਦਾ, ਗੱਲ ਤਾਂ ਇਹ ਆ। ਤੇ ਅੱਗੇ ਗੱਲ ਕਰਦੇ ਆ, ਪੰਜਾਬ ਦੇ ਵਿੱਚ ਭਾਰ ਤੋਲਣ ਵਾਲੀਆਂ ਮਸ਼ੀਨਾਂ ਦੇ ਵਿੱਚ ਵੀ ਘਪਲਾ ਸਾਹਮਣੇ ਆਇਆ। ਬਸ ਜਿੱਥੇ ਸੋਚਿਆ ਵੀ ਨਾ ਜਾਵੇ ਨਾ ਜੀ, ਇੱਥੇ ਵੀ ਘਪਲਾ ਹੋ ਸਕਦਾ। ਇਸ ਗੱਲੋਂ ਤਾਂ ਤਾਰੀਫ ਜਿਹੜੀ ਜੀ ਉਹ ਕਰਨੀ ਚਾਹੀਦੀ ਆ ਵੀ ਲੱਭ ਲੈਂਦੇ ਆ ਵੀ ਕਿੱਥੇ ਕਿੱਥੇ ਪੈਸੇ ਜਿਹੜੇ ਜੀ ਉਹ ਬਣ ਸਕਦੇ ਆ। ਮੌਜੂਦਾ ਸਰਕਾਰ ਦੇ ਵੱਲੋਂ ਭਾਰ ਤੋਲ ਮਸ਼ੀਨਾਂ ਦੇ ਕਰੋੜਾਂ ਰੁਪਏ ਦੀ ਕੀਤੀ ਜਿਹੜੀ ਖਰੀਦ ਆ, ਉਹਦੇ ਉੱਤੇ ਉਂਗਲੀ ਜਿਹੜੀ ਜੀ ਉੱਠੀ ਹੈ। 1 ਸਾਲ ਦੇ ਰੌਲੇ ਰੱਪੇ ਤੋਂ ਬਾਅਦ ਇਹ ਖਰੀਦ ਸਿਰੇ ਲੱਗੀ ਆ। ਇਹਦੀ ਖਰੀਦ ਦੇ ਉੱਤੇ ਜਿਹੜੇ ਜੀ ਉਹ ਸਵਾਲ ਖੜੇ ਹੋ ਗਿਆ। ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਵੱਲੋਂ ਪੰਜਾਬ ਭਰ ਦੇ ਆਂਗਨਵਾੜੀ ਸੈਂਟਰਾਂ ਦੇ ਵਾਸਤੇ 1,09,000 ਭਾਰ ਤੋਲਣ ਵਾਲੀਆਂ ਮਸ਼ੀਨਾਂ ਦੀ ਖਰੀਦ ਕੀਤੀ ਗਈ ਆ, ਜਿਹਦੇ ਉੱਤੇ 21 ਕਰੋੜ 52 ਲੱਖ ਰੁਪਏ ਖਰਚੇ ਗਏ ਆ। ਪੰਜਾਬ ਸਰਕਾਰ ਦੇ ਵੱਲੋਂ ਇਹਨਾਂ 4 ਮਸ਼ੀਨਾਂ ਦੇ ਕੁੱਲ 27,314 ਸੈੱਟ ਜਿਹੜੇ ਆ ਜੀ ਉਹ ਖਰੀਦੇ ਗਏ ਆ। ਇਹ ਸਕੀਮ ਦੇ ਤਹਿਤ ਆਂਗਨਵਾੜੀ ਸੈਂਟਰ ਦੇ ਵਿੱਚ ਬੱਚਿਆਂ ਤੇ ਮਾਵਾਂ ਦਾ ਭਾਰ ਤੋਲਣ ਦੇ ਵਾਸਤੇ 4 ਮਸ਼ੀਨਾਂ ਦਾ ਇੱਕ ਸੈੱਟ ਜਿਹੜਾ ਜੀ ਉਹ ਖਰੀਦ ਕੇ ਦਿੱਤਾ ਗਿਆ। ਇਹਨਾਂ ਦੀ ਸਪਲਾਈ ਜਿਹੜੀ ਉਹ ਡਿਸਟ੍ਰਿਕਟ ਲੈਵਲ ਦੇ ਉੱਤੇ ਪਹੁੰਚ ਚੁੱਕੀ ਹੋਈ ਆ। ਬਹੁਤੇ ਆਂਗਨਵਾੜੀ ਸੈਂਟਰਾਂ ਨੂੰ ਇਹ ਮਸ਼ੀਨਾਂ ਵੰਡੀਆਂ ਜਾ ਰਹੀਆਂ ਨੇ, ਔਰ ਜਿਹੜਾ ਜੀ ਚਰਚੇ ਇਹ ਵੀ ਆ ਕਿ ਇਸ ਕੌਮੀ ਫੈਡਰੇਸ਼ਨ ਨੂੰ ਪੰਜਾਬ ਦੀਆਂ ਉਹਨਾਂ ਫਰਮਾਂ ਨੇ ਸਪਲਾਈ ਦਿੱਤੀ ਆ ਜਿਨ੍ਹਾਂ ਤੇ ਵਿਜੀਲੈਂਸ ਦਾ ਡੰਡਾ ਖੜਕਦਾ ਰਿਹਾ। ਸੂਤਰਾਂ ਦੇ ਮੁਤਾਬਕ ਮਹਿਕਮੇ ਦੇ ਵੱਲੋਂ ਟੈਂਡਰ ਕੀਤੇ ਗਏ 13 ਕਰੋੜ ਤੇ 50 ਲੱਖ ਰੁਪਏ ਦੀ ਟਰਨਓਵਰ ਦੀ ਸ਼ਰਤ ਲਾ ਦਿੱਤੀ ਗਈ, ਜਿਹਦੇ ਕਰਕੇ ਬਹੁਤੀਆਂ ਕੰਪਨੀਆਂ ਇਸ ਖਰੀਦ ਪ੍ਰਕਿਰਿਆ ਦੇ ਵਿੱਚੋਂ ਆਊਟ ਹੋ ਗਈਆਂ। 5 ਸਾਲ ਪਹਿਲਾਂ ਮਹਿਕਮੇ ਨੇ 5 ਕਰੋੜ ਦੀ ਟਰਨਓਵਰ ਦੀ ਸ਼ਰਤ ਲਾਈ ਸੀ। ਉਦੋਂ ਕੁਝ ਫਰਮਾਂ ਨੇ ਮਹਿਕਮੇ ਨੂੰ ਦਰਖਾਸਤਾਂ ਦਿੱਤੀਆਂ ਸੀ, ਜਿਹਦੇ ਤੋਂ ਬਾਅਦ ਟੈਂਡਰ ਕੈਂਸਲ ਕਰ ਦਿੱਤਾ ਗਿਆ ਸੀਗਾ। ਇਹ ਵੀ ਦੱਸਿਆ ਜਾ ਰਿਹਾ ਕਿ ਉਸ ਤੋਂ ਬਾਅਦ ਟੈਂਡਰ ਕੈਂਸਲ ਕਰਨਾ ਪਿਆ। ਹੁਣ ਤੀਜੀ ਵਾਰੀ ਮਹਿਕਮੇ ਦੇ ਵੱਲੋਂ ਟੈਂਡਰ ਜਿਹੜਾ ਜੀ ਉਹ ਲਾਇਆ ਗਿਆ ਸੀਗਾ। 4 ਮਸ਼ੀਨਾਂ ਦੇ ਸੈੱਟ ਸਣੇ ਟੈਕਸ 7882 ਰੁਪਏ ਦੇ ਵਿੱਚ ਖਰੀਦ ਕੀਤਾ ਗਿਆ ਸੀ। ਦੂਜੇ ਪਾਸੇ ਦਿੱਲੀ ਦੀ ਕੰਪਨੀ ਡਾਕਟਰ ਸਕੇਲਸ ਦੇ ਜਿਹੜੇ ਦੀ ਸੌਰਭ ਨਈਅਰ ਉਹ ਕਹਿੰਦੇ ਆ ਕਿ ਪੰਜਾਬ ਸਰਕਾਰ ਵੱਲੋਂ ਟਰਨਓਵਰ ਇੰਨਾ ਹੈਵੀ ਰੱਖਿਆ ਗਿਆ ਕਿ ਇਹਦੇ ਚੋਂ ਸਾਰੀਆਂ ਫਰਮਾਂ ਆਊਟ ਹੋ ਗਈਆਂ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿਹੜੀਆਂ 4 ਮਸ਼ੀਨਾਂ ਕੌਮੀ ਫੈਡਰੇਸ਼ਨ ਤੋਂ 7882 ਰੁਪਏ ਪ੍ਰਤੀ ਸੈੱਟ ਦੇ ਵਿੱਚ ਖਰੀਦੀਆਂ, ਉਹ ਸਪੈਸੀਫਿਕੇਸ਼ਨ ਵਾਲੀਆਂ ਮਸ਼ੀਨਾਂ ਉਹ ਸਣੇ ਸਬ ਟੈਕਸ 4000 ਰੁਪਏ ਪ੍ਰਤੀ ਸੈੱਟ ਦੇਣ ਨੂੰ ਤਿਆਰ ਹੈ। ਔਰ ਮਾਰਕੀਟ ਦੇ ਵਿੱਚ ਵੀ ਕਹਿੰਦੇ ਇਹੀ ਰੇਟ ਹੈ। ਮਾਰਕੀਟ ਦੇ ਵਿੱਚ 4000 ਰੁਪਇਆ ਰੇਟ ਹੈ ਤੇ ਇਹ ਖਰੀਦੀਆਂ ਗਈਆਂ 7882 ਰੁਪਏ ਦੇ ਵਿੱਚ, ਭਾਵ ਕਿ ਬਿਲਕੁਲ 50% ਜਿਹੜਾ ਜੀ ਉਹ ਹੋਰ ਜਿਹੜਾ ਜੀ ਉਹ ਦੇ ਕੇ ਇਹ ਖਰੀਦੀਆਂ ਗਈਆਂ ਨੇ। ਜਿਹੜੇ ਇਹਦੇ ਮੰਤਰੀ ਆ ਅਰੁਣਾ ਚੌਧਰੀ, ਉਹ ਕਹਿੰਦੇ ਆ ਪੰਜਾਬ ਸਰਕਾਰ ਦੇ ਜੈਮ ਪੋਰਟਲ ਦੇ ਨੇਮਾਂ ਤੇ ਗਾਈਡਲਾਈਨ ਦੇ ਅਨੁਸਾਰ ਇਹ ਮਸ਼ੀਨਾਂ ਦੀ ਖਰੀਦ ਜਿਹੜੀ ਆ ਜੀ ਉਹ ਕੀਤੀ ਗਈ ਹੈ। ਇਹਦੇ ਵਿੱਚ ਕੁਝ ਵੀ ਗਲਤ ਨਹੀਂ ਜਿਹੜਾ ਜੀ ਉਹ ਹੋਇਆ। ਜਦੋਂ ਇੱਕ ਕੰਪਨੀ ਇਹ ਕਹਿ ਰਹੀ ਆ ਵੀ ਅਸੀਂ 4000 ਰੁਪਏ ਤੁਹਾਨੂੰ ਇਹੀ ਜਿਹੜੀ ਚੀਜ਼ ਆ ਉਹ ਦਿੰਦੇ ਆ, ਤੇ ਤੁਸੀਂ ਲਗਭਗ 8000 ਰੁਪਏ ਦੇ ਵਿੱਚ ਉਹ ਜਿਹੜਾ ਜੀ ਉਹ ਖਰੀਦ ਰਹੇ ਹੋ। ਹੁਣ ਇੱਥੋਂ ਇਹ ਜਿਹੜਾ ਜੀ ਉਹ ਘਪਲਾ ਸਾਹਮਣੇ ਆ। ਬਿਲਕੁਲ ਜੀ ਬਿਲਕੁਲ, ਬਿਜਲੀ ਵਾਲੇ ਕੰਮ ਆ ਜੀ। ਤੇ ਅੱਗੇ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਕਰਦੇ ਹਾਂ, ਬੜੀ ਦੇਰ ਬਾਅਦ ਇਹ ਨਾਮ ਸੁਣਿਆ। ਉਸਨੇ ਕਿਹਾ ਕਿ ਸਿੱਟ ਨੇ ਜਾਂਚ ਦੁਬਾਰਾ ਸ਼ੁਰੂ ਕਰ ਦਿੱਤੀ।
ਇੱਕ ਤਾਂ ਜੀ ਜਿਹੜੀ ਵਿਸ਼ੇਸ਼ ਅਦਾਲਤ ਆ ਮੋਹਾਲੀ ਦੇ ਵਿੱਚ CBI ਦੀ, ਉਹਨੇ ਇਸ ਮਾਮਲੇ ਦੇ ਵਿੱਚ ਜਿਹੜਾ ਜੀ GS ਸੇਖੋਂ ਹੋਰਾਂ ਦੀ ਅਦਾਲਤ ਦੇ ਵਿੱਚ ਸੁਣਵਾਈ ਹੋਈ ਔਰ CBI ਨੇ ਸਟੇਟਸ ਰਿਪੋਰਟ ਦੇ ਨਾਲ ਇੱਕ ਵੱਖਰੀ ਅਰਜ਼ੀ ਦਾਇਰ ਕਰਕੇ ਅਦਾਲਤ ਤੋਂ ਇਹ ਕਰਕੇ 15 ਦਿਨ ਦੀ ਮੁਹਲਤ ਮੰਗੀ ਹੈ ਕਿ ਪਿਛਲੇ ਦਿਨੀ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਦੀ ਸਪੈਸ਼ਲ ਲੀਵ ਪਟੀਸ਼ਨ ਨੂੰ ਰੱਦ ਕਰਨ ਦੇ ਫੈਸਲੇ ਦੀ ਜੱਜਮੈਂਟ ਹਾਲੇ ਤੱਕ ਜਿਹੜੀ ਉਹ ਮਿਲੀ ਨਹੀਂ। CBI ਜਾਣਨਾ ਚਾਹੁੰਦੀ ਹੈ ਕਿ ਸੁਪਰੀਮ ਕੋਰਟ ਨੇ ਕਿਹੜੇ ਕਾਰਨਾਂ ਕਰਕੇ ਉਹਨਾਂ ਦੀ ਅਰਜ਼ੀ ਜਿਹੜੀ ਹੈ ਜੀ ਉਹ ਰੱਦ ਜਿਹੜੀ ਉਹ ਕੀਤੀ ਹੈ। ਉਧਰ ਜਿਹੜੇ ਕੁੰਵਰ ਵਿਜੇ ਪ੍ਰਤਾਪ ਨੇ, ਉਹਨਾਂ ਨੇ ਉਹ ਮੋਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਹੋਏ ਪਹਿਲੀ ਵਾਰੀ ਜਿਹੜਾ ਜੀ, ਔਰ ਉਹਨਾਂ ਨੇ ਇਹ ਗੱਲ ਕਹੀ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਨ ਤੇ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਇਸ ਕਾਰਵਾਈ ਨੂੰ ਜਾਇਜ਼ ਠਹਿਰਾਏ ਜਾਣ ਤੋਂ ਬਾਅਦ CBI ਦੇ ਕੋਲੇ ਜਾਂਚ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਔਰ ਕੇਸ ਖਤਮ ਕਰਨ ਲਈ ਵੀ CBI ਦੇ ਕੋਲੇ ਕਲੋਜ਼ਰ ਰਿਪੋਰਟ ਪੇਸ਼ ਕਰਨ ਦਾ ਕੋਈ ਹੱਕ ਨਹੀਂ ਹੈ, ਜਿਹਦੇ ਕਰਕੇ CBI ਨੂੰ ਤੁਰੰਤ ਲੋੜੀਂਦੇ ਦਸਤਾਵੇਜ਼ ਤੇ ਸਮੁੱਚੇ ਕੇਸ ਦੀ ਫਾਈਲ SIT ਨੂੰ ਦੇ ਦੇਣੀ ਚਾਹੀਦੀ ਹੈ। ਪਰ ਅਜਿਹਾ ਨਹੀਂ ਹੋਇਆ, ਜਿਹਦੇ ਕਰਕੇ ਇਹ ਕੇਸ ਜਿਹੜਾ ਜੀ ਉਹ ਲਮਕਦਾ ਆ ਰਿਹਾ। ਉਹਨਾਂ ਨੇ ਇਹ ਸਪਸ਼ਟ ਕੀਤਾ ਹੈ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਉਹ ਕਾਨੂੰਨੀ ਕਾਰਵਾਈ ਨੂੰ ਓਵਰਟੇਕ ਨਹੀਂ ਕਰਨਾ ਚਾਹੁੰਦੇ ਔਰ SIT ਨੂੰ ਹਰੀ ਝੰਡੀ ਜਿਹੜੀ ਦੀ ਉਹ ਦਿੱਤੀ ਜਾਵੇ। IG ਨੇ ਅਦਾਲਤ ਨੂੰ ਅਪੀਲ ਕੀਤੀ ਕਿ CBI ਨੂੰ ਹੋਰ ਮੁਹਲਤ ਨਾ ਜਿਹੜੀ ਜੀ ਉਹ ਦਿੱਤੀ ਜਾਵੇ। ਉਹ ਖੁਦ ਅਦਾਲਤ ਦੇ ਜਿਹੜਾ ਜੀ ਉਹ ਪੇਸ਼ ਹੋਏ ਔਰ ਖੁਦ ਹੀ ਉਹਨਾਂ ਨੇ ਜਿਹੜੀ ਸੀ ਉਹ ਕੀਤੀ। ਜਦੋਂ ਕਿ SGPC ਦੇ ਮੈਨੇਜਰ ਦੇ ਵਕੀਲ ਜਿਹੜੇ ਸੀ, ਉਹਨੇ ਇਹਦੇ ਸੰਬੰਧੀ ਇਹ ਕਿਹਾ ਕਿ ਪੰਜਾਬ ਸਰਕਾਰ ਗੰਭੀਰ ਨਹੀਂ ਹੈ ਤੇ CBI ਨੇ ਸਿਰਫ ਸਰਕਾਰ ਨੂੰ ਪਾਰਟੀ ਜਿਹੜਾ ਜੀ ਉਹ ਬਣਾਇਆ, ਜਦੋਂ ਕਿ ਮਦਾਈ ਧਿਰ ਨੂੰ ਵੀ ਪਾਰਟੀ ਜਿਹੜਾ ਜੀ ਉਹ ਬਣਾਉਣਾ ਚਾਹੀਦਾ ਸੀਗਾ। ਅਦਾਲਤ ਨੇ ਦਲੀਲਾਂ ਸੁਣੀਆਂ ਨੇ ਜੀ। 6 ਮਾਰਚ ਦਾ ਦਿਨ ਨਿਸ਼ਚਿਤ ਕੀਤਾ, ਉਸ ਦਿਨ ਇਹ ਪਤਾ ਲੱਗੂਗਾ ਕਿ CBI ਨੂੰ ਮੁਹਲਤ ਮਿਲਦੀ ਹੈ ਜਾਂ SIT ਨੂੰ ਇਹ ਸੌਂਪ ਜਿਹੜਾ ਜੀ ਉਹ ਦਿੱਤਾ ਜਾਂਦਾ। ਉਧਰ ਇਹ ਵੀ ਪਤਾ ਲੱਗਾ ਕਿ ਬੇਅਦਬੀ ਮਾਮਲਿਆਂ ਦੇ ਵਿੱਚ ਪੰਜਾਬ ਪੁਲਿਸ ਤੇ SIT ਦਾ ਚੌਥਾ ਚਲਾਨ ਜਿਹੜਾ ਜੀ ਉਹ ਤਿਆਰ ਹੈ ਔਰ ਇਸ ਚਲਾਨ ਦੇ ਵਿੱਚ ਉਹਨਾਂ ਸਿਆਸੀ ਆਗੂਆਂ ਤੇ ਪੁਲਿਸ ਅਧਿਕਾਰੀਆਂ ਦੇ ਨਾਮ ਸ਼ਾਮਲ ਹੈ ਜਿਨ੍ਹਾਂ ਦੇ ਨਾਮ ਜਨਤਕ ਹੋਣ ਲਈ ਸਿੱਖ ਜਥੇਬੰਦੀਆਂ ਤੇ ਪੰਜਾਬ ਦੇ ਲੋਕ ਜਿਹੜੇ ਆ ਜੀ ਉਹ ਉਤਾਵਲੇ ਹੋਏ ਪਏ ਆ। ਇਹ ਕਦੋਂ ਪੇਸ਼ ਕੀਤਾ ਜਾਊਗਾ? ਇਹ ਕਿਤੇ ਇਹਨਾਂ ਦਾ ਹਸ਼ਰ ਵੀ ਚਲਾਨ ਚੌਥੇ ਚਲਾਨ ਦਾ 3 ਬੰਦ ਪਏ ਲਿਫਾਫਿਆਂ ਵਾਲਾ ਨਾ ਹੋਵੇ ਜਿਹੜਾ ਕਿ ਹਾਈ ਕੋਰਟ ਦੇ ਵਿੱਚ ਬੰਦ ਪਏ ਨੇ। ਬਿਲਕੁਲ ਜੀ, ਲੋਕਾਂ ਨੂੰ ਖਦਸ਼ਾ ਤਾਂ ਇਹ ਆ ਕਿ ਸ਼ਾਇਦ ਇਹਨਾਂ ਦੇ ਜਿੰਦਿਆਂ ਇਹ ਗੱਲਾਂ ਹੋਣੀਆਂ ਨਹੀਂ ਗੀਆਂ। ਤੇ ਅੱਗੇ ਗੱਲ ਕਰਦੇ ਹਾਂ ਖੁਫੀਆ ਏਜੰਸੀਆਂ ਦੀ। ਜਿਹੜੇ ਲੋਕ ਕਰਤਾਰਪੁਰ ਸਾਹਿਬ ਜਾਂਦੇ ਆ ਉਹਨਾਂ ਦੇ ਘਰਾਂ ਤੱਕ ਪਹੁੰਚ ਰਹੇ ਆ। ਜੋ ਕੁਛ ਜਿਹੜਾ ਜੀ ਇਹ DGP ਸਾਹਿਬ ਦਾ ਬਿਆਨ ਆਇਆ ਸੀਗਾ, ਉਸ ਬਿਆਨ ਨੂੰ ਕਿਉਂਕਿ ਕੰਟਰੋਵਰਸੀ ਵੱਡੀ ਜਿਹੜੀ ਦੀ ਉਹ ਛਿੜ ਗਈ, ਬੇਸ਼ੱਕ ਕਲੀਨ ਚਿੱਟ ਦੇਤੀ, ਉਹਨੂੰ ਹੁਣ ਸਹੀ ਠਹਿਰਾਉਣ ਦੇ ਵਾਸਤੇ ਤੁਸੀਂ ਇਹ ਕਹਿ ਲਓ ਕਿ ਜਿਹੜੇ ਕਰਤਾਰਪੁਰ ਦੇ ਦਰਸ਼ਨ ਕਰਕੇ ਆ ਰਹੇ ਲੋਕ ਨੇ ਉਹਨਾਂ ਦੇ ਘਰਾਂ ਤੱਕ ਪੁੱਛ ਪੜਤਾਲ ਜਿਹੜੀ ਹੈ ਜੀ ਉਹ ਚਲੇਗੀ। ਲੋਕਾਂ ਵਿੱਚ ਡਰ ਦਾ ਮਾਹੌਲ ਜਿਹੜਾ ਜੀ ਉਹ ਪੈਦਾ ਕੀਤਾ ਜਾ ਰਿਹਾ ਤਾਂ ਕਿ ਲੋਕ ਕਰਤਾਰਪੁਰ ਜਾਣ ਨਾ। ਔਰ ਇਹ ਲੋਕਾਂ ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਉਹ ਪਿਛਲੇ ਦਿਨੀ ਕਰਤਾਰਪੁਰ ਦੇ ਦਰਸ਼ਨ ਜਿਹੜਾ ਜੀ ਉਹ ਕਰਕੇ ਆਏ ਸੀਗੇ। ਇਹ ਪਿੰਡ ਡੇਰੀਵਾਲ ਪੈਂਦਾ ਕਾਹਨੂੰਵਾਨ ਖੇਤਰ ਦੇ ਵਿੱਚ। ਉੱਥੋਂ ਦੇ ਵਸਨੀਕ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਡੇਰਾ ਬਾਬਾ ਨਾਨਕ ਦੀ ਸਰਹੱਦ ਦੇ ਉੱਤੇ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਨੇ ਉਹਨਾਂ ਕੋਲੋਂ ਪੁੱਛ ਪੜਤਾਲ ਕੀਤੀ। ਉਸ ਤੋਂ ਬਾਅਦ ਉਹਨਾਂ ਦੇ ਘਰਾਂ ਵਿੱਚ ਉਹ ਪਹੁੰਚ ਗਏ ਜੀ। ਕੁਝ ਦਿਨਾਂ ਤੋਂ ਬਾਅਦ ਧਾਰੀਵਾਲ ਪੁਲਿਸ ਜਿਹੜੀ ਹੈ ਜੀ ਉਹ ਵੀ ਉਹਨਾਂ ਦੇ ਘਰਾਂ 'ਚ ਪਹੁੰਚ ਗਈ ਔਰ ਪਾਕਿਸਤਾਨ ਫੇਰੀ ਦੇ ਬਾਰੇ ਪੁੱਛ ਪੜਤਾਲ ਤੇ ਤੰਗ ਪਰੇਸ਼ਾਨ ਕਰਨਾ ਜਿਹੜਾ ਜੀ ਉਹ ਸ਼ੁਰੂ ਕਰਤਾ। ਇਹ ਜਿਹੜੇ ਸਿੱਖ ਨੌਜਵਾਨ ਸੀ ਉਹਨਾਂ ਨੂੰ ਪੁੱਛਿਆ ਗਿਆ ਕਿ ਪਾਕਿਸਤਾਨ ਦੀ ਪੁਲਿਸ ਤੇ ਫੌਜ ਨੇ ਤੁਹਾਡੇ ਨਾਲ ਕਿਹੋ ਜਿਹਾ ਵਿਹਾਰ ਜਿਹੜਾ ਜੀ ਉਹ ਕੀਤਾ, ਉਹ ਤੁਹਾਨੂੰ ਕੀ ਕਹਿੰਦੇ ਸੀ, ਉਹਨਾਂ ਦਾ ਵਤੀਰਾ ਕਿਹੋ ਜਿਹਾ ਸੀ। ਉਹ ਕਹਿੰਦੇ ਅਸੀਂ ਉਹਨਾਂ ਨੂੰ ਦੱਸਿਆ ਕਿ ਉਹਨਾਂ ਦਾ ਤਾਂ ਵਤੀਰਾ ਬਹੁਤ ਨਿਮਰਤਾ ਤੇ ਮਹਿਮਾਨ ਨਵਾਜ਼ੀ ਵਾਲਾ ਸੀਗਾ। ਉਹ ਕਹਿੰਦੇ ਬਾਅਦ ਦੇ ਵਿੱਚ ਥਾਣੇ ਦੇ ਵਿੱਚ ਬੁਲਾ ਕੇ ਵਾਰ-ਵਾਰ ਉਹਨਾਂ ਦੀ ਪੁੱਛ ਪੜਤਾਲ ਕੀਤੀ ਗਈ। ਪਾਕਿਸਤਾਨ ਦੇ ਵਿੱਚ ਕੌਣ-ਕੌਣ ਲੋਕ ਮਿਲੇ, ਪੁਲਿਸ ਤੇ ਸੁਰੱਖਿਆ ਏਜੰਸੀਆਂ ਨੇ ਉਹਨਾਂ ਨੂੰ ਕੀ ਜਿਹੜਾ ਜੀ ਉਹ ਕਿਹਾ। ਇਹ ਵੀ ਉਹ ਕਹਿੰਦੇ ਕਿ ਅਸੀਂ ਦਰਸ਼ਨ ਕਰਨ ਗਏ ਸੀ, ਦਰਸ਼ਨ ਕਰਕੇ ਜਿਹੜਾ ਜੀ ਉਹ ਮੁੜ ਆਏ। ਉਹ ਕਹਿੰਦੇ ਕਿ ਅਸੀਂ ਇਹ ਮਾਮਲਾ ਅਕਾਲ ਤਖਤ ਦੇ ਜਥੇਦਾਰ ਦੇ ਕੋਲੇ ਜਿਹੜਾ ਉਠਾਵਾਂਗੇ ਕਿ ਸਾਨੂੰ ਇਉਂ ਪਰੇਸ਼ਾਨ ਜਿਹੜਾ ਜੀ ਉਹ ਕੀਤਾ ਜਾ ਰਿਹਾ ਹੈ। ਇਹ ਲੋਕ ਇਹ ਵੀ ਕਹਿੰਦੇ ਆ, ਉਹਨਾਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਸ਼ੱਕ ਦੇ ਤਹਿਤ ਕਾਨੂੰਨੀ ਘੇਰੇ ਦੇ ਵਿੱਚ ਫਸਾ ਕੇ ਉਹਨਾਂ ਨੂੰ ਪਰੇਸ਼ਾਨ ਜਿਹੜਾ ਜੀ ਉਹ ਕੀਤਾ ਜਾ ਸਕਦਾ। ਜੇ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਕਿ ਇਹ ਨਵਾਂ ਇੱਕ ਜਿਹੜਾ ਜੀ ਉਹ ਤਰੀਕਾ ਹੋਊਗਾ ਸਿਰਫ ਆਪਣੀ ਗੱਲ ਜਿਹੜੀ ਜੀ ਉਹ ਸਹੀ ਠਹਿਰਾਉਣ ਦੇ ਵਾਸਤੇ। ਹੋ ਸਕਦਾ ਜੀ ਕੁਝ ਜਿਹੜੇ ਇਹਦੇ ਵਿੱਚ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਫਸਾ ਲਏ ਜਾਣ, ਇਹ ਦੱਸਣ ਦੇ ਵਾਸਤੇ ਵੇਖਿਆ ਮੈਂ ਕਿਹਾ ਸੀਗਾ ਵੀ 6 ਘੰਟਿਆਂ ਦੇ ਵਿੱਚ ਉੱਥੋਂ ਅੱਤਵਾਦੀ ਬਣ ਕੇ ਜਿਹੜਾ ਜੀ ਉਹ ਪਰਤਦੇ ਆ। ਇਹ ਨਵੀਂ ਇੱਕ ਸਕੀਮ ਜਿਹੜੀ ਆ ਜੀ ਉਹ ਘੜੀ ਗਈ ਆ ਜਿਹਦੇ ਤਹਿਤ ਇਹ ਪਰੇਸ਼ਾਨੀ ਜਿਹੜੀ ਆ ਜੀ ਉਹ ਦਿੱਤੀ ਜਾ ਰਹੀ ਹੈ। ਲੋਕ ਪਹਿਲਾਂ ਹੀ ਡਰਦੇ ਕਿ ਪਾਸਪੋਰਟ ਤੇ ਸਟੈਂਪ ਲੱਗ ਜੂਗੀ, ਉਹ ਨਹੀਂ ਜਿਹੜਾ ਜੀ ਉਹ ਜਾਂਦੇ। ਹੁਣ ਜਿਹੜੇ ਜਾ ਰਹੇ ਨੇ
ਉਹਨਾਂ ਨੂੰ ਇੱਕ ਪਾਸੇ ਤਾਂ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਜਾ ਰਿਹਾ ਕਿ ਜੀ ਸੈਂਟਰ ਦੀ ਸਰਕਾਰ ਨੂੰ ਮਿਲਿਆ ਜਾਵੇ ਕਿ ਪਾਸਪੋਰਟ ਦੀ ਸ਼ਰਤ ਜਿਹੜੀ ਹਟਾਈ ਜਾਵੇ, ਸਿਰਫ ਆਧਾਰ ਕਾਰਡ ਦੇ ਉੱਤੇ ਜਾਣ ਦੀ ਪਰਮਿਸ਼ਨ ਜਿਹੜੀ ਉਹ ਦਿੱਤੀ ਜਾਵੇ। ਤੇ ਦੂਜੇ ਪਾਸੇ ਆਹ ਕੁਛ ਜਿਹੜਾ ਜੀ ਉਹ ਸ਼ੁਰੂ ਹੋ ਗਿਆ, ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਜੀ। ਬਿਲਕੁਲ ਜੀ, ਜਦੋਂ ਇਦਾਂ ਦੀਆਂ ਚਾਪਲੂਸੀਆਂ ਹੁੰਦੀਆਂ ਕਿਸੇ ਵੀ ਕੌਮ ਦੇ ਨਾਲ ਤੇ ਉਹਦੇ ਪਿੱਛੇ ਬਹੁਤ ਵੱਡਾ ਹੋਰ ਕੁਝ ਹੁੰਦਾ ਜਿਸ ਨੂੰ ਲੁਕਾਇਆ ਜਾਂਦਾ ਆ। ਤੇ ਅੱਗੇ ਗੱਲ ਕਰਦੇ ਹਾਂ ਸੁਖਦੇਵ ਸਿੰਘ ਢੀਂਡਸਾ ਦੀ। ਇੱਕ ਆਡੀਓ ਬੜੀ ਵਾਇਰਲ ਹੋਈ ਆ ਜਿਸ ਵਿੱਚ ਉਹ ਕਹਿ ਰਿਹਾ ਕਿ ਟਕਸਾਲੀਆਂ ਦੇ ਪੱਲੇ ਕੁਛ ਨਹੀਂ ਜੀ। ਇਹ ਜਿਹੜੀ ਆਡੀਓ ਆ ਜੀ ਉਹ ਚੱਲ ਰਹੀ ਹੈ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ। ਉਹ ਜਿਹਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਹੋਰੀ ਜਿਹੜੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ, ਉਹਨਾਂ ਦੇ ਬਾਰੇ ਦੇ ਵਿੱਚ ਇਹ ਕਹਿ ਰਿਹਾ ਕਿ ਉਹ ਮਹਿਜ਼ ਆਪਣੇ ਵਿਧਾਨ ਸਭਾ ਹਲਕੇ ਜੋਗਾ ਹੀ ਉਹ ਸਮਝਦੇ ਆ ਔਰ ਇਸ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਬੀਰ ਦਵਿੰਦਰ ਸਿੰਘ ਪ੍ਰਤੀ ਵੀ ਸੁਖਦੇਵ ਸਿੰਘ ਢੀਂਡਸਾ ਹੋਰੀ ਕਹਿੰਦੇ ਆ ਕਿ ਉਹਨਾਂ ਨੂੰ ਇਹ ਜਿਹੜਾ ਜੀ ਵਧੀਆ ਨਹੀਂ ਜਿਹੜਾ ਜੀ ਲੱਗ ਰਿਹਾ। ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਬੀਰ ਦਵਿੰਦਰ ਸਿੰਘ ਹੋਰੀ ਨੇ ਉਹਨਾਂ ਨੇ ਕਿੰਨੀਆਂ ਕੁ ਵੋਟਾਂ ਜਿਹੜੀਆਂ ਦੀ ਉਹ ਹਾਸਲ ਕੀਤੀਆਂ ਨੇ। ਇਹ ਆਡੀਓ 12 ਮਿੰਟ ਦੀ ਆ। ਇਹਦੇ ਦੌਰਾਨ ਅਕਾਲੀ ਦਲ ਬਾਦਲ ਦੇ ਨਾਲ ਜੁੜੇ ਹੋਏ ਆਗੂ ਸੁਰਿੰਦਰ ਸਿੰਘ ਪਹਿਲਵਾਨ ਜਿਹੜਾ ਜੀ ਉਹਦੇ ਨਾਲ ਉਹ ਗੱਲਬਾਤ ਕਰਦੇ ਜਿਹੜਾ ਜੀ ਉਹ ਨਜ਼ਰ ਆ ਰਿਹਾ। ਇਹਦਾ ਮਤਲਬ ਇਹ ਆ ਕਿ ਇਹ ਸੁਰਿੰਦਰ ਸਿੰਘ ਪਹਿਲਵਾਨ ਦੇ ਸਾਈਡ ਤੋਂ ਜਿਹੜੀ ਜੀ ਉਹ ਆਡੀਓ ਵਾਇਰਲ ਜਿਹੜੀ ਆ ਉਹ ਕੀਤੀ ਗਈ ਆ। ਪਹਿਲਵਾਨ ਨੇ ਢੀਂਡਸਾ ਨੂੰ ਵਿੱਤੀ ਮਦਦ ਦੀ ਪੇਸ਼ਕਸ਼ ਵੀ ਇਹਦੇ ਵਿੱਚ ਜਿਹੜੀ ਆ ਜੀ ਉਹ ਕੀਤੀ ਆ, ਪਰ ਢੀਂਡਸਾ ਹੋਰੀ ਇਹ ਕਹਿੰਦੇ ਆ ਕਿ ਹੁਣ 23 ਫਰਵਰੀ ਦੀ ਰੈਲੀ ਲੰਘ ਗਈ ਆ ਕਿ ਉਹ ਸੁਖਦੇਵ ਸਿੰਘ ਢੀਂਡਸਾ ਵੀ ਕਹਿੰਦੇ ਆ ਕਿ ਉਹਨਾਂ ਨੇ ਤਾਂ ਹੁਣ ਕੋਈ ਚੋਣ ਜਿਹੜੀ ਜੀ ਉਹ ਨਹੀਂ ਲੜਨੀ। ਪਰ ਉਹ ਇਹ ਗੱਲ ਕਹਿੰਦੇ ਆ ਕਿ ਟਕਸਾਲੀ ਜਿਹੜੇ ਆਗੂ ਨੇ ਉਹਨਾਂ ਦਾ ਆਧਾਰ ਤਾਂ ਇੱਕ ਏਰੀਏ ਤੱਕ ਹੈ, ਇਸ ਤੋਂ ਵੱਧ ਨਹੀਂ ਹੈ। ਜਿੱਥੋਂ ਇਹ ਜਿਹੜਾ ਜੀ ਉਹ ਲੱਗਦਾ ਕਿ ਸੁਖਦੇਵ ਸਿੰਘ ਢੀਂਡਸਾ ਹੋਰੀ ਅਕਾਲੀ ਜਿਹੜੇ ਟਕਸਾਲੀ ਨੇ ਉਹਨਾਂ ਨੂੰ ਨਾਲ ਲੈ ਕੇ ਸ਼ਾਇਦ ਜਿਹੜਾ ਜੀ ਉਹ ਨਹੀਂ ਚੱਲਣਾ ਜਿਹੜਾ ਜੀ ਉਹ ਚਾਹੁੰਦੇ, ਜਿਹਦੇ ਕਰਕੇ ਉਹ ਜਿਹੜਾ ਜੀ ਜਿਹੜੇ ਪੰਜਾਬ ਮੁਲਾਜ਼ਮ ਭਲਾਈ ਬੋਰਡ ਦੇ ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਪਹਿਲਵਾਨ ਦੇ ਕੋਲੇ ਜਿਹੜੀ ਜੀ ਉਹ ਗੱਲਬਾਤ ਕਰਦੇ ਜਿਹੜਾ ਜੀ ਉਹ ਨਜ਼ਰ ਆਉਂਦੇ ਆ। ਉਹਦੇ ਨਾਲ ਇਹ ਆ ਕਿ ਜਿਹੜੇ ਬਹੁਤੇ ਲੋਕ ਨੇ ਜੀ ਉਹਨਾਂ ਨੇ ਆਪਣੇ ਫੋਨਾਂ ਦੇ ਉੱਤੇ ਰਿਕਾਰਡਿੰਗਸ ਲਾਈਆਂ ਹੋਈਆਂ ਨੇ। ਵੈਸੇ ਤਾਂ ਜਿਹੜੇ ਨਵੇਂ ਹੈਗੇ ਨੇ ਨੇਤਾ ਉਹ ਤਾਂ ਰੈਗੂਲਰ ਫੋਨ ਦੇ ਉੱਤੇ ਗੱਲਬਾਤ ਨਹੀਂ ਕਰਦੇ, ਉਹ ਸੋਸ਼ਲ ਜਿਹੜੇ ਨੈਟਵਰਕ ਆ ਜੀ ਉਹਨਾਂ ਦੇ ਰਾਹੀਂ ਗੱਲਬਾਤ ਕਰਦੇ ਆ ਕਿ ਉਹਨਾਂ ਦੇ ਉੱਤੇ ਰਿਕਾਰਡਿੰਗ ਜਿਹੜੀ ਜੀ ਉਹ ਨਾ ਹੋਵੇ। ਪਰ ਇਹ ਰੈਗੂਲਰ ਫੋਨ ਦੇ ਉੱਤੇ ਕੀਤੀ ਗਈ ਜਿਹੜੀ ਰਿਕਾਰਡਿੰਗ ਹੈ ਉਹ ਚਰਚਾ ਦਾ ਵਿਸ਼ਾ ਜਿਹੜੀ ਜੀ ਉਹ ਜ਼ਰੂਰ ਇਸ ਵੇਲੇ ਬਣੀ ਹੋਈ ਹੈ ਜੀ। ਔਰ ਇਹ ਵੀ ਕਿਹਾ ਜਾ ਰਿਹਾ ਕਿ ਅਸਲ ਦੇ ਵਿੱਚ ਜਿਹੜੇ ਬ੍ਰਹਮਪੁਰਾ ਨੇ ਉਹ ਕਿਤੇ ਨਾ ਕਿਤੇ ਇਹ ਪਾਲੀ ਬੈਠਿਆ ਕਿ ਜੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਉਹਨਾਂ ਨੇ ਜਾਣਾ ਤੇ ਉਹਨਾਂ ਨੂੰ ਜਿਹੜਾ ਜੀ ਪਹਿਲਾਂ ਇਸ ਨਵੇਂ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ, ਜਿਹੜੇ ਕਿ ਸੁਖਦੇਵ ਸਿੰਘ ਢੀਂਡਸਾ ਹੋਰੀ ਕਿਸੇ ਵੀ ਹਾਲਤ ਦੇ ਵਿੱਚ ਉਹਨਾਂ ਨੂੰ ਇਹ ਪ੍ਰਧਾਨਗੀ ਨਹੀਂ ਦੇਣਗੇ। ਬਿਲਕੁਲ ਦੇ ਚੱਕਰੀ ਪ੍ਰਧਾਨਗੀਆਂ ਦਾ ਹੋਰ ਲੋਕਾਂ ਲਈ ਥੋੜ੍ਹੀ ਕੁਛ ਕਰਨਾ ਇਹਨਾਂ ਨੇ। ਤੇ ਅਖੀਰ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਗੱਲ ਕਰੀਏ, ਬਿਹਾਰ ਦੇ ਵਿੱਚ ਉਸ ਦੇ ਉੱਪਰ 420 ਦਾ ਪਰਚਾ ਦਰਜ। ਪ੍ਰਸ਼ਾਂਤ ਕਿਸ਼ੋਰ ਜਿਹੜਾ ਕਿ ਰਾਜਸੀ ਪਾਰਟੀਆਂ ਦੇ ਵਾਸਤੇ ਨੀਤੀ ਘਾੜੇ ਦਾ ਕੰਮ ਕਰਦਾ ਜੀ, ਮੋਟੇ ਪੈਸੇ ਲੈ ਕੇ ਉਹਨੇ, ਕਿਉਂਕਿ ਉਹ ਬਿਹਾਰ ਦੇ ਵਿੱਚ ਜਿਹੜੀ ਸਰਕਾਰ ਹੈ ਨੀਤੀਸ਼ ਕੁਮਾਰ ਹੋਰਾਂ ਦੀ, ਉਹਨਾਂ ਦੀ ਪਾਰਟੀ ਦੇ ਵਿੱਚ ਅਹਿਮ ਅਹੁਦੇ ਦੇ ਉੱਤੇ ਸੀਗਾ, ਪਰ ਕੁਝ ਟਿੱਪਣੀਆਂ ਕਰਕੇ ਨੀਤੀਸ਼ ਕੁਮਾਰ ਨੇ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਸੀ। ਔਰ ਪਿਛਲੇ ਦਿਨੀ ਉਹਨੇ ਇੱਕ ਮੁਹਿੰਮ ਬਿਹਾਰ ਦੇ ਵਿੱਚ ਜਾ ਕੇ ਜਿਹੜੀ ਜੀ ਉਹ ਚਲਾਈ ਹੋਈ ਆ, ਬਾਤ ਬਿਹਾਰ ਕੀ, ਔਰ ਉਹ ਨੌਜਵਾਨਾਂ ਨੂੰ ਆਪਣੇ ਨਾਲ ਜਿਹੜਾ ਜੀ ਉਹ ਜੋੜ ਰਿਹਾ। ਕਿਤੇ ਨਾ ਕਿਤੇ ਇਸ ਦੇ ਪਿੱਛੇ ਇਹ ਜਿਹੜੀ ਜੀ ਹੈ, ਕਿਉਂਕਿ ਨੀਤੀਸ਼ ਕੁਮਾਰ ਦਾ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਹੈ। ਨੀਤੀਸ਼ ਕੁਮਾਰ ਅਗਲੀ ਵਾਰੀ ਫੇਰ ਸਰਕਾਰ, ਕਿਉਂਕਿ ਬਿਹਾਰ ਦੀਆਂ ਚੋਣਾਂ ਆ ਰਹੀਆਂ ਨੇ, ਉਹ ਬਣਾਉਣ ਦੇ ਰੌਂਹ ਦੇ ਵਿੱਚ ਹੈ। ਜਿਹੜਾ ਪ੍ਰਸ਼ਾਂਤ ਕਿਸ਼ੋਰ ਹੈ, ਬੇਸ਼ੱਕ ਉਹਨੇ ਆਪਣੀ ਕੋਈ ਪਾਰਟੀ ਨਹੀਂ ਬਣਾਈ, ਨਾ ਕਿਸੇ ਪਾਰਟੀ ਦੇ ਨਾਲ ਅਜੇ ਉਹਨੇ ਕੋਈ ਜਿਹੜਾ ਜੀ ਉਹ ਜੁਆਇਨ ਕੀਤਾ, ਉਹ ਆਪਣੇ ਤੌਰ ਦੇ ਉੱਤੇ ਨੌਜਵਾਨਾਂ ਨੂੰ ਜੋੜ ਰਿਹਾ। ਔਰ ਇਹ ਕਿਹਾ ਜਾ ਰਿਹਾ ਕਿ ਲੱਖਾਂ ਨੌਜਵਾਨ ਉਹਦੇ ਨਾਲ ਜੁੜ ਰਹੇ ਆ। ਉਹ ਫਿਰ ਇਹਨਾਂ ਨੂੰ ਕਿੱਧਰ ਭਟਕਾਊਗਾ, ਸ਼ਾਇਦ ਇਹਨੂੰ ਲੈ ਕੇ ਇਹ ਹੜਬੜਾਹਟ ਦੇ ਵਿੱਚ ਜਿਹੜਾ ਜੀ ਉਹ ਮਾਮਲਾ ਦਰਜ ਕੀਤਾ ਗਿਆ। ਪਾਟਲੀ ਪੁੱਤਰ ਜਿਹੜਾ ਪਟਨਾ ਸਾਹਿਬ ਤੋਂ ਕੋਈ 10 ਕਿਲੋਮੀਟਰ ਦੀ ਦੂਰੀ ਦੇ ਉੱਤੇ ਆ, ਉੱਥੇ ਜਾਲਸਾਜ਼ੀ ਦੇ ਮਾਮਲੇ ਦੇ ਵਿੱਚ ਇਹ FIR ਦਰਜ ਕੀਤੀ ਗਈ ਹੈ। ਉਹਨਾਂ ਦੇ ਉੱਤੇ ਆਪਣੀ ਮੁਹਿੰਮ ਜਿਹੜੀ ਬਾਤ ਬਿਹਾਰ ਕੀ ਲਈ ਕੰਟੈਂਟ ਦੀ ਨਕਲ ਕਰਨ ਦਾ ਦੋਸ਼ ਲਾਇਆ ਗਿਆ। ਮੋਤੀਹਾਰੀ ਦੇ ਇੱਕ ਸ਼ਾਸ਼ਵਤ ਗੌਤਮ ਨੇ FIR ਦਰਜ ਕਰਵਾਈ ਹੈ। FIR ਦੇ ਵਿੱਚ ਇੱਕ ਹੋਰ ਨੌਜਵਾਨ ਉਸਾਮਾ ਦਾ ਨਾਮ ਵੀ ਹੈ। ਉਸਾਮਾ ਪਟਨਾ ਯੂਨੀਵਰਸਿਟੀ ਦੇ ਵਿੱਚ
ਵਿਦਿਆਰਥੀ ਯੂਨੀਅਨ ਦੇ ਸਕੱਤਰ ਦੇ ਅਹੁਦੇ ਦੀ ਚੋਣ ਲੜ ਚੁੱਕਾ ਹੈ। ਕੇਸ ਦਰਜ ਕਰਾਉਣ ਵਾਲਾ ਬੰਦਾ ਸ਼ਾਸਵਤ ਪਹਿਲਾਂ ਕਾਂਗਰਸ ਲਈ ਕੰਮ ਕਰ ਚੁੱਕਾ। ਸ਼ਾਸਵਤ ਗੌਮ ਨੇ ਬਿਹਾਰ ਕੀ ਬਾਤ ਦੇ ਨਾਂ ਦਾ ਨਾਲ ਆਪਣਾ ਇੱਕ ਪ੍ਰੋਜੈਕਟ ਬਣਾਇਆ ਸੀ, ਜਿਹਨੂੰ ਉਹਨੇ ਭਵਿੱਖ ਦੇ ਵਿੱਚ ਲਾਂਚ ਕਰਨ ਦੀ ਗੱਲਬਾਤ ਚੱਲ ਰਹੀ ਸੀ। ਇਹਦੇ ਦੌਰਾਨ ਉਹਨੇ ਕਿਹਾ ਕਿ ਉਹਦੇ ਕੋਲ ਕੰਮ ਕਰਨ ਵਾਲੇ ਉਸਾਮਾ ਨਾਂ ਦੇ ਇੱਕ ਨੌਜਵਾਨ ਨੇ ਅਸਤੀਫਾ ਦਿੱਤਾ। ਲਾਏ ਗਏ ਦੋਸ਼ਾਂ ਦੇ ਮੁਤਾਬਕ ਉਹਨੇ ਸ਼ਾਸਵਤ ਗੌਤਮ ਦੇ ਬਿਹਾਰ ਪ੍ਰੋਜੈਕਟ ਬਿਹਾਰ ਕੀ ਬਾਤ ਦੇ ਸਾਰੇ ਕੰਟੈਂਟ ਜਿਹੜੇ ਸੀਗੇ ਉਹ ਪ੍ਰਸ਼ਾਂਤ ਕਿਸ਼ੋਰ ਨੂੰ ਦੇ ਦਿੱਤੇ ਔਰ ਪ੍ਰਸ਼ਾਂਤ ਕਿਸ਼ੋਰ ਨੇ ਇਹ ਸਾਰਾ ਕੁਝ ਆਪਣੀ ਵੈਬਸਾਈਟ ਦੇ ਉੱਤੇ ਜਿਹੜਾ ਸੀ ਉਹ ਪਾ ਦਿੱਤਾ। ਸ਼ਾਸਵਤ ਗੌਮ ਨੇ ਪੁਲਿਸ ਨੂੰ ਸਬੂਤ ਵੀ ਦਿੱਤੇ ਆ। ਉਹਨੇ ਦਾਅਵਾ ਕੀਤਾ ਕਿ ਆਪਣੇ ਕੰਟੈਂਟ ਦੇ ਨਾਲ ਉਹ ਵੈਬਸਾਈਟ ਨੂੰ ਜਨਵਰੀ ਮਹੀਨੇ ਦੇ ਵਿੱਚ ਰਜਿਸਟਰ ਕਰਵਾਇਆ ਸੀ, ਜਦੋਂ ਕਿ ਪ੍ਰਸ਼ਾਂਤ ਕਿਸ਼ੋਰ ਨੇ ਆਪਣੀ ਵੈਬਸਾਈਟ ਨੂੰ ਫਰਵਰੀ ਮਹੀਨੇ ਰਜਿਸਟਰ ਜਿਹੜਾ ਜੀ ਉਹ ਕਰਵਾਇਆ। ਪੁਲਿਸ ਇਸ ਮਾਮਲੇ ਦੇ ਵਿੱਚ ਜੁਟੀ ਹੈ। 420 406 ਦੇ ਅਧੀਨ ਦਰਜ ਹੋਈ FIR ਦੇ ਦਸਤਾਵੇਜ਼ ਜਿਹੜੇ ਆ ਜੀ ਉਹਨੂੰ ਜਾਂਚ ਟੀਮ ਜਿਹੜੀ ਆ ਜੀ ਉਹ ਖੰਗਾਲੂਗੀ, ਫਿਰ ਅਗਲੀ ਕਾਰਵਾਈ ਜਿਹੜੀ ਆ ਜੀ। ਵੈਸੇ ਹੈ ਇਹ ਰਾਜਨੀਤੀ ਤੋਂ ਜਿਹੜਾ ਜੀ ਉਹ ਪ੍ਰੇਰਿਤ, ਇਹਦੇ ਵਿੱਚ ਕੋਈ ਸ਼ੱਕ ਨਹੀਂਗਾ, ਕਿਉਂਕਿ ਬਿਹਾਰ ਦੇ ਵਿੱਚ ਚੋਣਾਂ ਆਉਣੀਆਂ ਨੇ ਤੇ ਬਿਹਾਰ ਦੀਆਂ ਚੋਣਾਂ ਜਿਹੜੀਆਂ ਜੀ ਉਹਦੇ ਵਿੱਚ ਬਹੁਤ ਕੁਝ ਨਵਾਂ ਵੇਖਣ ਨੂੰ ਮਿਲ ਸਕਦਾ। ਕਿਤੇ ਨਾ ਕਿਤੇ ਪ੍ਰਸ਼ਾਂਤ ਕਿਸ਼ੋਰ ਮਾਮਲੇ ਦੇ ਵਿੱਚ ਉਹਦੀ ਸ਼ੁਰੂਆਤ ਹੋ ਚੁੱਕੀ ਹੈ। ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਸਾਡੇ ਨਾਲ ਜੁੜੇ ਬਲਤੇਜ ਪੰਨੂ ਜੀ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।